ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅੱਜ ਇਸ ਮੌਕੇ ਅਸੀਂ ਤੁਹਾਡੇ ਨਾਲ ਇਸ ਲਈ ਲਾਈਵ ਜਿਹੜੇ ਜੁੜ ਰਹੇ ਹਾਂ। ਹੁਣ ਤੋਂ ਕੁਝ ਘੰਟੇ ਪਹਿਲਾਂ ਆਪਾਂ ਖਬਰਾਂ ਦੇਖੀਆਂ, ਆਪਾਂ ਨੂੰ ਪਤਾ ਲੱਗਾ ਗੁਰਦੁਆਰਾ ਸਾਹਿਬ ਸਟਾਕਟਨ ਦੇ ਬਾਹਰ ਵਾਰ ਉੱਥੇ ਗੋਲੀकांड ਹੋਇਆ ਆ, ਜਿਸ ਦੇ ਵਿੱਚ ਜੋ ਸਾਨੂੰ ਅਪਡੇਟਸ ਮਿਲੀਆਂ ਆ ਹੁਣ ਤੱਕ ਦੀਆਂ ਕੁਝ ਘੰਟਿਆਂ ਦੀਆਂ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹਰਜੋਤ ਸਿੰਘ ਜੀ, ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਸੀਗੀ ਇਸ ਟਾਈਮ। ਬਿਲਕੁਲ, ਅੱਜ ਲਗਭਗ 4 ਤੋਂ ਲੈ ਕੇ 5 ਘੰਟੇ ਸਾਡੀ ਜਿਹੜੀ ਪੰਜਾਬੀ ਰੇਡੀਓ USA ਦੀ ਟੀਮ ਆ ਉਹਨਾਂ ਨੇ ਲਾਈਵ ਕਵਰੇਜ ਦਿੱਤੀ। ਇੱਕ ਸਿੱਖ ਯੂਥ ਅਲਾਈਅੰਸ ਵੱਲੋਂ ਵੇਟ ਲਿਫਟਿੰਗ ਕੰਪੀਟੀਸ਼ਨ ਕਰਾਇਆ ਗਿਆ ਸੀ, ਬਹੁਤ ਹੀ ਵਧੀਆ ਪ੍ਰੋਗਰਾਮ ਚੱਲਿਆ। ਇੰਨੇ ਵਧੀਆ ਉਹਦੇ ਪਾਰਟਿਸਪੈਂਟ ਸੀ। ਇੱਕ ਸਿੰਘ ਬੇਕਰਫੀਲਡ ਤੋਂ ਸੀ ਜਿਸ ਨੇ 660 ਪੌਂਡ ਚੱਕਿਆ। ਇਸੇ ਤਰ੍ਹਾਂ ਇੱਕ ਬੱਚੀ ਵਾਸ਼ਿੰਗਟਨ ਤੋਂ ਸੀ ਜਿਸ ਨੇ 350 ਪੌਂਡ ਦੇ ਕਰੀਬ ਚੱਕਿਆ। ਤੇ ਐਂਡ ਦੇ ਪ੍ਰੋਗਰਾਮ ਤੇ ਜਿਸ ਟਾਈਮ ਦੇ ਉੱਤੇ ਅਵਾਰਡ ਦੇਣੇ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚੱਲੀਆਂ। ਸੋ ਉਹਦੇ ਬਾਰੇ ਲੇਟੈਸਟ ਅਪਡੇਟ ਇਹ ਆ, ਅਸੀਂ ਉੱਥੇ ਦੇ ਜਿਹੜੇ ਮੌਕੇ ਦੇ ਉੱਤੇ ਲੋਕ ਸੀਗੇ ਉਹਨਾਂ ਦੇ ਨਾਲ ਤੇ ਜਿਹੜੇ ਕਮੇਟੀ ਦੇ ਵਿੱਚ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਪਤਾ ਕੀਤਾ। ਕਹਿੰਦੇ ਵੀ ਦੋ ਗਰੁੱਪਾਂ ਦੀ ਆਪਸੀ ਕੋਈ ਲਾਗਡਾਟ ਸੀਗੀ, ਜਿਸ ਕਰਕੇ ਉਹਨਾਂ ਨੇ ਆਪਸ ਦੇ ਵਿੱਚ ਗੋਲੀਆਂ ਚਲਾਈਆਂ। ਉੱਥੇ ਇਹ ਵੀ ਜਿਹੜੀ ਗੱਲ ਸਾਹਮਣੇ ਆਈ ਆ ਵੀ ਉਹਨਾਂ ਨੂੰ ਪਹਿਲਾਂ ਵੀ ਵਰਜਿਆ ਗਿਆ ਸੀਗਾ ਵੀ ਭਾਈ ਤੁਸੀਂ ਆ ਕੰਮ ਜਿਹੜਾ ਉਹ ਨਾ ਕਰੋ, ਪਰ ਸਮਹਾਉ ਸ਼ਾਇਦ ਉਹ ਇਹ ਸੋਚ ਕੇ ਆਏ ਸੀਗੇ ਵੀ ਅਸੀਂ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਆ। ਕੋਈ ਵੀ ਉਹਨਾਂ ਦੇ ਕਾਰਨ ਰਹੇ ਹੋ ਸਕਦੇ ਆ, ਪਰ ਗੁਰਦੁਆਰਾ ਸਾਹਿਬ ਦੇ ਇੰਨੇ ਨਜ਼ਦੀਕ ਆ ਕੇ ਜਿਹੜੀਆਂ ਆ ਉਹ ਗੋਲੀਆਂ ਚਲਾਉਣੀਆਂ, ਉਸ ਦੇ ਬਾਹਰ ਜਿਹੜੀ ਸੜਕ ਉਸ ਦੇ ਉੱਤੇ ਕਹਿੰਦੇ ਆ ਵੀ ਇਹ ਜਿਹੜੀ ਆ ਕਾਂਡ ਨੂੰ ਜਿਹੜਾ ਉਹ ਅੰਜਾਮ ਉਹਨਾਂ ਨੇ ਦਿੱਤਾ। ਫਿਰ ਉੱਥੇ ਦੱਸਣ ਵਾਲਿਆਂ ਦੇ ਵੱਲੋਂ ਇਹ ਦੱਸਿਆ ਗਿਆ ਵੀ ਜਿਹੜੇ ਕੁਝ ਕੁ ਉਹਨਾਂ ਦੇ ਆਪਸ 'ਚ ਕਿਉਂ ਗੋਲੀਆਂ ਚੱਲੀਆਂ ਜ਼ਖਮੀ ਵੀ ਹੋਏ, ਉਹ ਆਪਣਿਆਂ ਜ਼ਖਮੀਆਂ ਨੂੰ ਜਿਹੜਾ ਉਹ ਉੱਥੋਂ ਆਪਣੀਆਂ ਗੱਡੀਆਂ 'ਚ ਪਾ ਕੇ ਤੁਰੰਤ ਜਿਹੜਾ ਉੱਥੋਂ ਜਿਹੜੇ ਉਹ ਉੱਥੋਂ ਭੱਜ ਗਏ ਸੀਗੇ, ਉਹ ਦੌੜ ਗਏ ਸੀਗੇ। ਉਸ ਤੋਂ ਬਾਅਦ 3 ਦੇ ਕਰੀਬ ਜ਼ਖਮੀ ਹੋਏ ਆ। ਨੈਚੁਰਲੀ ਜਦੋਂ ਜਿਸ ਟਾਈਮ ਤੇ ਗੋਲੀਆਂ ਚੱਲਦੀਆਂ ਤੇ ਸੰਗਤ 'ਚ ਥੋੜੀ ਭਗਦੜ ਤਾਂ ਮਚਦੀ ਆ, ਪਰ ਉਹ ਬਾਹਰ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ। ਪਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਤਾਂ ਵੀਡੀਓ ਅਪਲੋਡ ਕੀਤੀਆਂ ਉਹ ਪਲੀਜ਼ ਡਿਲੀਟ ਕਰ ਦਿਓ। ਬਹੁਤ ਸਾਰੇ ਪੰਥ ਦੋਖੀ ਜਾਂ ਜਿਹੜੇ ਸਰਕਾਰੀ ਬੰਦੇ ਹੁੰਦੇ ਆ, ਜਿਹੜੇ ਗੁਰੂ ਘਰਾਂ 'ਚ ਵਧੀਆ ਪ੍ਰੋਗਰਾਮ ਹੁੰਦੇ ਆ ਉੱਥੇ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਝੂਠੀਆਂ ਖਬਰਾਂ ਬਣਾਉਂਦੇ ਆ। ਤੁਸੀਂ ਦੇਖ ਲਓ ਫੇਸਬੁੱਕ YouTube ਤੇ ਕਿੱਦਾਂ ਫਲਾਈਆਂ ਜਾ ਰਹੀਆਂ ਵੀ ਗੁਰਦੁਆਰੇ 'ਚ ਗੋਲੀ ਚੱਲੀ। ਕੋਈ ਗੁਰੂ ਘਰ 'ਚ ਗੋਲੀ ਨਹੀਂ ਚੱਲੀ। ਪੰਜਾਬੀ ਰੇਡੀਓ USA ਤੇ ਤੁਸੀਂ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਰਾ ਕੁਝ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਵਾਪਰਿਆ ਤੇ ਵਾਪਰਿਆ ਵੀ ਉਹ ਬੰਦਿਆਂ ਨੇ ਜਿਨ੍ਹਾਂ ਦਾ ਗੁਰੂ ਘਰ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਉਸੇ ਮਕਸਦ ਦੇ ਨਾਲ ਹੀ ਆਏ ਸੀਗੇ। ਉਹਨਾਂ ਦੀ ਉਹ ਆਪਸੀ ਮਕਸਦ ਉਸੇ ਮਕਸਦ ਦੇ ਨਾਲ ਆਏ ਸੀ ਕਿ ਵੀ ਇੱਕ ਦੂਜੇ ਦੇ ਨਾਲ ਅਸੀਂ ਮੇਬੀ ਉਹਨਾਂ ਨੇ ਲੜਨਾ ਆ। ਸੋ ਉਹਨਾਂ ਨੇ ਮੂਰਖਤਾ ਵਾਲਾ ਕੰਮ ਕੀਤਾ ਹੈ ਤੇ ਬਗੈਰ ਮਤਲਬ ਤੋਂ ਜਿਹੜੇ ਬਦਨਾਮ ਜਿਹੜਾ ਉਹ ਕਰਨ ਦੀ ਜਿਹੜੀ ਕੋਸ਼ਿਸ਼ ਆ, ਆਪਸੀ ਲਾਗਡਾਟ ਤੇ ਆ ਕੇ ਜਿਹੜੀ ਕਿਹੜ ਜਿਹੜੀ ਉਹ ਗੱਡੀ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਫਿਰ ਬਦਨਾਮੀ ਜਿਹੜੀ ਉਹ ਕੌਮ ਦੇ ਵਿੱਚ ਇਸ ਹਿਸਾਬ ਦੇ ਨਾਲ ਉਹਨਾਂ ਨੇ ਜਿਹੜੀ ਉਹ ਕਰ ਦਿੱਤੀ ਆ, ਜਾਂ ਕਹਿ ਲਓ ਵੀ ਉਹ ਕਰਾ ਦਿੱਤੀ ਆ। ਕਿਉਂਕਿ ਹੁਣ ਬਹੁਤ ਸਾਰੀਆਂ ਉੱਥੋਂ ਦੀਆਂ ਨਿਊਜ਼ ਏਜੰਸੀਜ਼ ਦੇ ਵਿੱਚ ਵੀ ਇਹ ਖਬਰ ਆਈ ਵੀ ਗੁਰਦੁਆਰਾ ਸ਼ੂਟਿੰਗ ਐਟ ਜਿਹੜੇ ਸਟਾਕਟਨ ਟੈਂਪਲ, ਉਹਨਾਂ ਨੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਲਿਖਿਆ, ਪਰ ਗੁਰਦੁਆਰਾ ਸਾਹਿਬ ਦੇ ਆਊਟਸਾਈਡ ਜਿਹੜੀਆਂ ਇਹ ਗੋਲੀਆਂ ਜਿਹੜੀਆਂ ਚੱਲੀਆਂ। ਰਾਜਨਵੀਰ ਸਿੰਘ ਜੀ ਖਬਰ ਆਵੇ ਜੀ ਗੁਰਦੁਆਰਾ ਲੋਕਡਾਊਨ ਕਰਤਾ, ਸਾਡੀ ਸਾਰੀ ਟੀਮ ਉੱਥੇ ਗਈ ਹੋਈ ਸੀ। ਹਾਂਜੀ, ਉੱਥੋਂ ਆਏ ਆ। ਹਾਂਜੀ, ਉਹ ਆ ਰਹੇ ਆ ਰਸਤੇ 'ਚ ਇਸ ਟਾਈਮ ਉੱਥੋਂ ਨਿਕਲ ਗਏ। ਕੋਈ ਲੋਕਡਾਊਨ ਨੈਚੁਰਲੀ ਨਹੀਂ ਚੈੱਕ। ਹਾਂਜੀ, ਉਹਨਾਂ ਨੇ ਜਦੋਂ ਕ੍ਰਾਈਮ ਸੀਨ ਉਹ ਇਨਵੈਸਟੀਗੇਟ ਮਾੜੀ ਗੱਲ ਆ। ਜਿਨ੍ਹਾਂ ਨੇ ਕੀਤਾ ਵੀ ਆ ਉਹਨਾਂ ਲਈ ਵੀ ਮਾੜੀ ਗੱਲ ਆ, ਤੇ ਜਿਹੜੇ ਝੂਠੀਆਂ ਅਫਵਾਹਾਂ ਫੈਲਾਉਂਦੇ ਆ ਉਹਨਾਂ ਲਈ ਵੀ ਮਾੜੀ ਗੱਲ ਆ। ਤੇ ਸੰਗਤ ਬਚੇ ਇਹਨਾਂ ਅਫਵਾਹਾਂ ਤੋਂ, ਜਿਹੜਾ ਉਹ ਬਚੇ। ਤੇ ਆਪਾਂ ਨੂੰ ਇਹ ਨਾ ਹੁਣ ਕੋਈ ਐਵੇਂ ਰੌਲਾ ਪਾਉਣ ਲੱਗ ਜਾਣ ਵੀ ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਇਹ ਹੋ ਗਿਆ ਜੀ, ਉਹ ਹੋ ਗਿਆ। ਸੋ ਇਹ ਆਪਸੀ ਰੰਜਿਸ਼ ਵਾਲਾ ਜਿਹੜਾ ਸੀਗਾ ਇਹਨਾਂ ਦਾ ਕਾਰਨ, ਤੇ ਉਹਦੇ ਵਿੱਚ ਨਾ ਗੁਰੂ ਘਰ, ਨਾ ਉੱਥੋਂ ਦੀ ਸੰਗਤ ਦਾ, ਨਾ ਉੱਥੋਂ ਦੀ ਕਮੇਟੀ ਦਾ, ਨਾ ਕਿਸੇ ਹੋਰ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਆ। ਇਹ ਸ਼ਦਾਈ ਕਿਤੇ ਵੀ ਟੱਕਰ ਸਕਦੇ ਸੀ ਤੇ ਇਹਨਾਂ ਨੇ ਅੱਜ ਜਿਹੜਾ ਕਹਿ ਲਓ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਜਿਹੜਾ ਉਹ ਕੀਤਾ ਵੀ ਭਾਈ ਇੰਨਾ ਹੀ ਸ਼ੌਂਕ ਆ ਤੁਹਾਨੂੰ ਇੰਨੀਆਂ ਗੋਲੀਆਂ ਜਿਹੜੀਆਂ ਭਰਾਉਣ ਦਾ, ਕੋਈ ਆਰਮੀ 'ਚ ਚਲ ਜਾਓ, ਕੋਈ ਫੌਜ 'ਚ ਚਲ ਜਾਓ, ਕੋਈ ਇਦਾਂ ਦੇ ਕੰਮ ਜਿਹੜੀ ਉਹ ਚੀਜ਼ ਕਰ ਲਓ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਅਸਲ 'ਚ ਤੁਹਾਡਾ ਕੋਈ ਦੁਸ਼ਮਣ ਹੈਗਾ ਕਿਸੇ ਚੀਜ਼ ਦਾ, ਤੇ ਉਹਦੇ ਵੱਲ ਨੂੰ ਜਿਹੜਾ ਉਹ ਕਰੋ। ਇਹ ਕੀ ਮੂਰਖਤਾ ਵਾਲੀ ਗੱਲ ਆ? ਭਾਜਦੜ ਮੱਚ ਗਈ ਆ, ਕੋਈ ਬੰਦਾ ਡਿੱਗ ਵੀ ਸਕਦਾ ਹੈ, ਕਿਸੇ ਦੇ ਜ਼ਿਆਦਾ ਸੱਟ ਚੋਟ ਜਿਹੜੀ ਆ ਉਹ ਲੱਗ ਸਕਦੀ ਹੈ। ਕਿਉਂਕਿ ਜਦੋਂ ਗੋਲੀ ਚੱਲਦੀ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਅੰਦਰੋਂ ਚੱਲ ਰਹੀ ਆ ਬਾਹਰੋਂ ਚੱਲ ਰਹੀ ਆ, ਕੋਈ ਅੰਦਰੋਂ ਬਾਹਰ ਨੂੰ ਭੱਜ ਰਿਹਾ, ਕੋਈ ਬਾਹਰੋਂ ਅੰਦਰ ਨੂੰ ਭੱਜ ਰਿਹਾ। ਸੋ ਸਾਡੇ ਇਦਾਂ ਦਾ ਮਾਹੌਲ ਬਣ ਜਾਂਦਾ। ਜਿਹੜੀ USA ਵੱਲੋਂ ਜਿੰਨੇ ਵੀ ਸਾਰੇ ਸਰੋਤੇ ਆ, ਜੋ ਵੀ ਤੁਸੀਂ ਫੇਸਬੁੱਕ YouTube ਤੇ ਦੇਖ ਰਹੇ ਆ, ਜੇ ਕੋਈ ਕਹਿ ਰਿਹਾ ਵੀ ਗੁਰੂ ਘਰ ਦੇ ਅੰਦਰ ਗੋਲੀ ਚੱਲੀ ਆ, ਉਹ 100% ਰੋਂਗ ਆ।
ਜੇ ਕੋਈ ਕਹਿ ਰਿਹਾ ਵੀ ਸੰਗਤ ਦਾ ਮੈਂਬਰ ਫੱਟੜ ਆ, ਉਹ 100% ਰੋਂਗ ਆ। ਜੇ ਕੋਈ ਇਹ ਕਹਿ ਰਿਹਾ ਵੀ ਗੁਰੂ ਘਰ ਲੋਕਡਾਊਨ ਆ, ਉਹ ਵੀ 100% ਰੋਂਗ ਆ। ਟੋਟਲੀ ਝੂਠ ਅਫਵਾਹਾਂ ਜਿਹੜੇ ਸਰਕਾਰੀ ਬੰਦੇ ਆ, ਜਿਨ੍ਹਾਂ ਨੂੰ ਪਸੰਦ ਨਹੀਂ ਵੀ ਗੁਰੂ ਘਰਾਂ 'ਚ ਵਧੀਆ ਜੋ ਅੱਜ ਦਾ ਪ੍ਰੋਗਰਾਮ ਜਿੱਦਾਂ ਦਾ ਵਧੀਆ ਪ੍ਰੋਗਰਾਮ ਸੀ। ਮੈਂ ਤਾਂ ਆਪ ਲਾਈਵ 'ਚ ਪਹਿਲੀ ਵਾਰੀ ਅਸੀਂ ਲਾਈਵ ਦੇਖਿਆ, ਪਰ ਸਾਡੀ ਟੀਮ ਦੇ ਮੈਂਬਰ ਉੱਥੇ ਲਾਈਵ ਦੇ ਰਹੇ ਸੀ ਕਵਰੇਜ। ਸੋ ਇਹ ਲੇਟੈਸਟ ਅਪਡੇਟ ਆ। ਜੇ ਹੋਰ ਵੀ ਕੋਈ ਜਾਣਕਾਰੀ ਹੋਊਗੀ ਤੇ ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਸ਼ੇਅਰ ਕਰਾਂਗੇ। ਗੁਰਦੁਆਰਾ ਸਾਹਿਬ ਨੇ ਇਨਫੈਕਟ ਜਿਹੜਾ ਆਰਮਡ ਜਿਹੜਾ ਵੈਪਨ ਵਾਲਾ ਸਿਕਿਉਰਿਟੀ ਗਾਰਡ ਹਾਇਰ ਕੀਤਾ ਸੀਗਾ ਇਸ ਸਪੈਸ਼ਲ ਜਿਹੜਾ ਇਵੈਂਟ ਨੂੰ, ਉਸ ਦੀ ਜਿਹੜੀ ਉਹ ਸੇਫਟੀ ਵਾਸਤੇ। ਸੋ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।